ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਵੀਡੀਓ ਬਣਾਉਣ ਦਾ ਮਕਸਦ ਸੀ ਲੰਮੀ ਹੋ ਗਈ ਹੈ ਕਿ ਮੈਨੂੰ ਭੈਣਾਂ ਪੁੱਛਦੀਆਂ ਨੇ ਕਿ ਭਾਈ ਅਸੀਂ ਬਾਹਰ ਆਉਣਾ ਚਾਹੁੰਦੀਆਂ ਵਾਂ ਪੜ੍ਹਨ, ਕੀ ਆ ਜਾਈਏ ਕੀ ਕਰੀਏ। ਤੇ ਮੈਂ ਉਹਨਾਂ ਨੂੰ ਨਾ ਨਹੀਂ, ਦੋ ਤਰੀਕੇ ਨਾਲ ਆਓ। ਇੱਕ ਤੇ ਵਿਆਹ ਕਰਵਾ ਕੇ ਆਓ ਤੇ ਦੂਜਾ ਜੇ ਆਉਣਾ ਹੈ ਤੇ ਸਕਾਲਰਸ਼ਿਪ ਤੇ ਆਓ। ਕਿਉਂਕਿ ਸਾਡੀ ਪੰਜਾਬੀ ਚਾਹੁੰਦੇ ਨੇ ਕਿ ਜਿਹੜੀ ਜਨਾਨੀ ਦੇ ਕੋਲ ਜ਼ਮੀਨ ਹੋਏ ਨਾ, ਉਹ ਬੇਵਾ ਨਹੀਂ ਹੁੰਦੀ। ਯਾਨੀ ਜਿਹਦੇ ਕੋਲ 8-10 ਕਿੱਲੇ 20 ਕਿੱਲੇ ਜ਼ਮੀਨ ਹੈ, ਉਹਦਾ ਬੰਦਾ ਮਰ ਵੀ ਜਾਏ ਤਾਂ ਉਹਦਾ ਨਿਜ਼ਾਮ ਚੱਲਦਾ ਰਹਿੰਦਾ। ਤੇ ਇਹ ਹੀ ਗੱਲ ਦਰੁਸਤ ਹੈ ਸਕਾਲਰਸ਼ਿਪ ਦੇ ਬਾਰੇ 'ਚ। ਤੁਸੀਂ ਇੱਥੇ ਆਓ, ਸਕਾਲਰਸ਼ਿਪ ਲੈ ਕੇ। ਪਹਿਲੀ ਤਾਂ ਗੱਲ ਹੈ, ਅਸੀਂ ਜਦੋਂ ਮੁਸਲਮਾਨ ਹੁੰਦੇ ਸਾਂ ਉਦੋਂ ਅਸੀਂ ਇਸ ਗੱਲ ਦੇ ਖਿਲਾਫ ਸਾਂ ਕਿ ਭਾਈ ਕੁੜੀਆਂ ਨੂੰ ਇਕੱਲਿਆਂ ਬਾਹਰ ਘੱਲਿਆ ਜਾਏ। ਲੇਕਿਨ ਹੁਣ ਉਹਨਾਂ ਨੇ ਪਾਕਿਸਤਾਨ 'ਚ ਸਾਨੂੰ ਇੰਨਾ ਗੁਲਾਮ ਬਣਾ ਦਿੱਤਾ, ਇੰਨਾ ਮਜਬੂਰ ਕਰਤਾ। ਮੈਂ ਸਕਾਲਰਸ਼ਿਪ ਵਾਲੀਆਂ ਕੁੜੀਆਂ ਨੂੰ ਮੈਂ ਨਾ ਤਾਂ ਰਿਕਮੈਂਡ ਕਰਨਾ, ਲੇਕਿਨ ਮੈਂ ਰੋਕਦਾ ਨਹੀਂ। ਮੈਂ ਨਾ ਜੇ ਬਾਹਰ ਆਉਣਾ ਜੇ ਤਾਂ ਸਕਾਲਰਸ਼ਿਪ 'ਤੇ ਆਓ। ਅੱਛਾ, ਅਤੇ ਜਿਹੜੀਆਂ ਵਿਚਾਰੀਆਂ ਉਂਝ ਆ ਗਈਆਂ ਨੇ ਉਹਨਾਂ ਦੇ ਬਾਰੇ 'ਚ ਮੈਂ ਇਹ ਆਖਾਂਗਾ ਕਿ ਮੈਨੂੰ ਇੱਕ ਭਾਈ ਨੇ ਪੁਲਿਸ ਵਾਲੇ, ਉਹਨਾਂ ਦਾ ਮੈਸੇਜ ਆਇਆ ਸੀ ਕਿ ਯਾਰ ਮੈਂ ਆਪਣਾ ਪ੍ਰੋਵੀਡੈਂਟ ਫੰਡ ਅਤੇ ਫਲਾਣੇ ਫੰਡ ਕਢਾ ਕੇ ਨਾ ਬੇਟੀ ਨੂੰ ਘੱਲਿਆ ਅਤੇ 3 ਮਹੀਨੇ ਹੋ ਗਏ ਨੇ ਉਹਨਾਂ ਨੂੰ ਇੱਥੇ ਨਾ ਨੌਕਰੀ ਨਹੀਂ ਮਿਲੀ ਅਲਫਰਡ ਦੇ ਵਿੱਚ। ਇੱਕ ਤਾਂ ਉਹ ਆਏ ਸਟੂਡੈਂਟ ਵੀਜ਼ੇ ਦੇ ਨੇ ਅਤੇ ਪੈਸੇ ਵੀ ਉਹਨਾਂ ਦੇਣੇ ਨੇ, ਜ਼ਾਹਰ ਹੈ ਫੀਸ ਵੀ ਦੇਣੀ ਹੈ ਅਤੇ ਰਿਹਾਇਸ਼ ਦਾ ਵੀ ਖਰਚਾ। ਅਤੇ ਭਾਈ ਕੋਈ ਹੋਏਗੀ ਤਾਂ ਦੱਸਿਓ ਕੋਈ ਨੌਕਰੀ। ਅਤੇ ਮੈਂ ਨਾ ਯਾਰ, ਅੱਲਾਹ ਪਾਕ ਨੇ ਕਿਹਾ ਕਿ ਖਰਾਬੀ ਹੈ ਉਹਨਾਂ ਲੋਕਾਂ ਵਾਸਤੇ ਜਿਹੜੇ ਵਿਦਹੋਲਡ ਸਿੰਪਲ ਅਸਿਸਟੈਂਸ। ਮੈਂ ਆਖਾਂਗਾ ਕਿ ਤੁਸੀਂ ਚਲੋ ਮੁੰਡਿਆਂ ਦੀ ਮਦਦ ਨਾ ਕਰੋ, ਠੀਕ ਹੈ, ਪਾਕਿਸਤਾਨੀ ਮੁੰਡਿਆਂ ਦੀ ਬੜੀ ਬੁਰੀ ਗੱਲ ਹੈ, ਤੁਸੀਂ ਆਪਣੀ ਕੌਮ ਦੀ ਮਦਦ ਨਹੀਂ ਕਰਦੇ। ਪਰ ਆਪਣੀਆਂ ਭੈਣਾਂ ਦੀ ਮਦਦ ਕਰਨਾ ਤਾਂ ਤੁਹਾਡੇ 'ਤੇ ਫਰਜ਼ ਹੈ ਨਾ, ਜਿਹੜੀਆਂ ਪਾਕਿਸਤਾਨ 'ਚ। ਤੁਸੀਂ ਉਹਨਾਂ ਨੂੰ ਦੂਜੀਆਂ ਕੌਮਾਂ ਦੇ ਰਹਿਮੋ ਕਰਮ 'ਤੇ ਛੱਡ ਦਿਓਗੇ ਕਿ ਉਹ ਅਤੇ ਫਿਰ ਜੇ ਤੁਸੀਂ ਉਹਨਾਂ ਦੀ ਮਦਦ ਕਰੋਗੇ ਤਾਂ ਤੁਸੀਂ ਇਸ ਵਾਸਤੇ ਕਰੋਗੇ ਕਿ ਤੁਹਾਨੂੰ ਉਹਨਾਂ ਤੋਂ ਕੋਈ ਮਫਾਦ ਮਿਲ ਜੇ, ਉਹਨਾਂ ਨੂੰ ਐਕਸਪਲਾਈਟ ਕਰ ਲਓ। ਅੱਲਾਹ ਕੋਲੋਂ ਡਰੋ ਯਾਰ, ਅੱਲਾਹ ਦੇ ਨਾਂ 'ਤੇ ਮਦਦ ਕਰੋ। ਅੱਲਾਹ ਤੁਹਾਡੀ ਮਦਦ ਕੀਤੀ ਸੀ ਜਦੋਂ ਤੁਸੀਂ ਆਏ ਸੋ। ਅਤੇ ਜਿਹੜੇ ਪਾਕਿਸਤਾਨੀ ਬਾਹਰ ਬੈਠੇ ਨੇ, ਮੈਂ ਉਹਨਾਂ ਨੂੰ ਕਹਾਂਗਾ ਰੱਬ ਕੋਲੋਂ ਡਰ ਜੋ। ਰਮਜ਼ਾਨ ਦਾ ਮਹੀਨਾ ਜੇ, ਆਪਣੀਆਂ ਭੈਣਾਂ ਨੂੰ ਇੱਥੇ ਖੱਜਲ ਨਾ ਹੋਣ ਦਿਓ। ਉਹਨਾਂ ਦਾ ਕੋਈ ਨਾ ਕੋਈ ਨਿਜ਼ਾਮ ਜੇ ਅੱਲਾਹ ਨੇ ਤੁਹਾਨੂੰ ਦਿੱਤਾ ਹੈ, ਕੋਈ ਵਾਕਫੀਅਤ ਹੈ ਤੁਹਾਡੀ, ਕੋਈ ਰੈਸਟੋਰੈਂਟ ਹੈ ਤੁਹਾਡਾ, ਸਭ ਤੋਂ ਪਹਿਲਾਂ ਆਪਣੀਆਂ ਭੈਣਾਂ ਨੂੰ ਰੱਖੋ ਤਾਂ ਕਿ ਉਹ ਇੱਥੇ ਪ੍ਰਦੇਸ਼ 'ਚ ਖੱਜਲ ਨਾ ਹੋਣ। ਅਤੇ ਅਲਫਰਡ ਦੇ ਵਿੱਚ ਜੇ ਕਿਸੇ ਭਰਾ ਦੇ ਕੋਲ ਕੋਈ ਨੌਕਰੀ ਹੈ ਜਾਂ ਕਿਸੇ ਨੂੰ ਕੋਈ ਰਾਹ ਪਤਾ ਹੈ ਤਾਂ ਯਾਰ ਮੇਰੇ ਨਾਲ ਰਾਬਤਾ ਕਰੋ, ਇੱਕ ਭੈਣ ਨੂੰ ਜ਼ਰੂਰਤ ਹੈ।